ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਹੁਣ ਹੀ ਅੱਬੂ ਹੋਰਾਂ ਦੀ ਖਾਲ ਆਈ ਸੀ। ਅੱਬੂ ਆਂਦੇ ਨੇ ਕਿ ਯਾਰ ਮੁਲਕ ਦੇ ਹਾਲਾਤ ਬੜੇ ਖਰਾਬ ਨੇ, ਦੁਨੀਆ ਦੇ ਹਾਲਾਤ ਖਰਾਬ ਹੋ ਗਏ ਨੇ। ਉਹ ਹਮਨਾਈ ਸਾਹਿਬ ਸ਼ਹੀਦ ਹੋ ਗਏ ਨੇ, ਤੇ ਕੋਈ ਵੀਡੀਓ ਬਣਾ ਕੋਈ ਅੱਛੀ ਜਿਹੀ ਇਸ ਮੁਸ਼ਕਲ ਮਰਹਲੇ ਦੇ ਵਿੱਚ ਕੋਈ ਜੇ ਤੂੰ ਦੱਸ ਸਕਣਾ ਕੌਮ ਨੂੰ ਕੁਛ। तो लामा साहब का बड़ा सोहना शेर है, हकीकत अबदी है मुकामे शब्बीरी, बदलते रहते हैं अंदाजे कूफी और शामी। कि हज़रत इमाम हुसैन का जोड़ा मुकाम है ना, वो अबदी हकीकत है कि हक की राह च खलो जाना। तो जोड़े कूफी और शामी ने मसलहत पसंद लोग होंगे ने, मसलहत पसंदा की दुनिया जित नहीं होंगी। ईरान ने गलतियां भी कीतियां ने, ज़ाहिर है सब तो पहला अपना तुसी मिज़ाइल डिफेंस बेहतर करना होंदा है ਤੁਹਾਡੇ ਉੱਤੇ, ਫਿਰ ਤੁਹਾਡੇ ਅੰਦਰ ਜਸੂਸ ਹੁੰਦੇ ਨੇ, ਉਹ ਬਹੁਤ ਜ਼ਿਆਦਾ ਹਨ। ਤੇ 40 ਸਾਲ 50 ਸਾਲ ਸਨ ਉਹਨਾਂ ਕੋਲ ਤੇਲ ਦੀ ਦੌਲਤ ਸੀ, ਉਹਨਾਂ ਨੇ ਜ਼ਾਇਆ ਕਰ ਦਿੱਤੀ, ਉਹ ਟਾਈਮ ਜ਼ਾਇਆ ਕਰ ਦਿੱਤਾ। ਹੁਣ ਉਹ ਵਕਤ ਲੰਘ ਗਿਆ ਉਹਨਾਂ ਦੇ ਹੱਥੋਂ। ਉਹ ਉਸੇ 50 ਸਾਲ ਦੇ ਵਿੱਚ ਚੀਨ ਏਡੀ ਵੱਡੀ ਤਾਕਤ ਬਣ ਗਿਆ, ਉਹਨਾਂ ਕੋਲ ਕੋਈ ਤੇਲ ਦੀ ਤਾਕਤ ਨਹੀਂ ਸੀ। ਉਹਨਾਂ ਕੋਲ ਇਨਸਾਨ ਸਨ, ਮੌਜੂਦ ਸਨ, ਨੌਜਵਾਨ ਸਨ, ਉਹਨਾਂ ਨੇ ਉਹਨਾਂ ਨੂੰ ਟ੍ਰੇਨ ਕਰਕੇ ਤੇ ਉਹ ਅੱਜ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਨੇ, ਉਹਨਾਂ ਨੂੰ ਕੋਈ ਹੱਥ ਲਾ ਹੀ ਨਹੀਂ ਸਕਦਾ। ਪਾਕਿਸਤਾਨ ਨੇ ਵੀ ਬਹੁਤ ਜ਼ਿਆਦਾ ਟਾਈਮ ਜ਼ਾਇਆ ਕਰ ਲਿਆ, ਤੇ ਪਾਕਿਸਤਾਨ ਕੋਲ ਚਲੋ ਐਟਮੀ ਤਾਕਤ ਹੈ। ਤੇ ਅੱਬੂ ਕਹਿ ਰਹੇ ਹਨ ਮੁਲਕ ਦੇ ਹਾਲਾਤ ਖਰਾਬ ਨੇ, ਐਵੇਂ ਮੁਲਕ 'ਚ ਵੀ ਕੁਛ ਨਾ ਹੋ ਜਾਏ। ਮੈਂ ਕਿਹਾ ਮੁਲਕ ਨੂੰ ਕੁਛ ਨਹੀਂ ਹੁੰਦਾ, ਉਹਦੀ ਤੁਸੀਂ ਟੈਨਸ਼ਨ ਨਾ ਲਵੋ, ਕਿਉਂਕਿ ਮੁਲਕ ਨੂੰ ਉਦੋਂ ਕੁਛ ਹੁੰਦਾ ਜਦੋਂ ਕੋਈ ਬਾਹਰ ਦੀ ਤਾਕਤ ਆ ਕੇ ਤੁਹਾਡੇ ਫੌਜ ਦਾ ਢਾਂਚਾ ਭੰਨ ਦੇਵੇ। ਤੇ ਪਾਕਿਸਤਾਨ ਦੀ ਫੌਜ 'ਤੇ ਕਿਸੇ ਬਾਹਰ ਦੀ ਤਾਕਤ ਦੀ ਜ਼ਰੂਰਤ ਨਹੀਂ ਹੈ ਕਿ ਹਮਲਾ ਕਰੇ। ਜਦੋਂ ਬੰਗਲਾਦੇਸ਼ ਦੇ ਵਿੱਚ ਪਾਕਿਸਤਾਨ ਜਨਰਲ ਟਿੱਕੇ ਨੇ ਜਿਹੜਾ ਨਾ ਅਮਨ ਕਾਇਮ ਕਰ ਲਿਆ ਸੀ, ਭਾਵੇਂ ਜ਼ੁਲਮ ਜ਼ਿਆਤੀ ਉਹ ਇੱਕ ਲਹਿਦਾ ਬਹਿਸ ਹੈ। ਤੇ ਲੇਕਿਨ ਉਹ ਇੰਡੀਅਨ ਆਰਮੀ ਜਦੋਂ ਆਈ, ਹਾਲੇ ਇੰਡੀਅਨ ਕਮਾਂਡੋ ਲੜਨ ਡੇ ਸਨ ਮੁਕਤੀ ਬਾਨੀ 'ਚ, ਲੇਕਿਨ ਉਹਨਾਂ ਨੂੰ ਵੀ ਤੁੰਨ ਛੜਿਆ ਸੀ ਫੌਜ ਨੇ। ਲੇਕਿਨ ਜਦੋਂ ਇੰਡੀਅਨ ਏਅਰਫੋਰਸ ਨੇ ਆ ਕੇ ਪਾਕਿਸਤਾਨ ਆਰਮੀ ਦੀਆਂ ਜਿਹੜੀਆਂ ਰਸਦ ਦੀਆਂ ਲੈਣਾ ਸਨ, ਜਿਹੜਾ ਸਾਰਾ ਉਹਨਾਂ ਦਾ ਨਜ਼ਮੋ ਜ਼ਬਤ ਸੀ, ਉਹ ਧਰਮ ਬਰਮ ਕੀਤਾ, ਉਦੋਂ ਪਾਕਿਸਤਾਨੀ ਫੌਜ ਨੂੰ ਨੁਕਸਾਨ ਹੋਇਆ। ਇੰਝ ਅਸੀਂ ਵੇਖਿਆ ਸ਼ਾਮ ਦੇ ਵਿੱਚ ਬਸ਼ਾਰ ਬਹੁਤ ਜ਼ਾਲਮ ਸੀ, ਬਸ਼ਾਰ ਉਲ ਅਸਦ, ਲੇਕਿਨ ਉਹ ਫੌਜ ਕੁਛ ਨਹੀਂ ਕਰ ਸਕੀ ਸ਼ਾਮ ਦੀ ਆਵਾਮ, ਜਿੰਨੀ ਦੇਰ ਤੱਕ ਬਾਹਰੋਂ ਬੰਬਾਰੀ ਨਹੀਂ ਹੋਈ। ਇੰਝ ਲੀਬੀਆ ਦੇ ਵਿੱਚ ਕਜ਼ਾਫੀ ਸੀ, ਬੜਾ ਮਜ਼ਬੂਤ ਸੀ, ਬਾਹਰੋਂ ਜਦੋਂ ਬੰਬਾਰੀ ਹੁੰਦੀ ਹੈ ਨਾ ਉਦੋਂ ਮੁਲਕ ਦਾ ਬੇੜਾ ਬਹਿ ਜਾਂਦਾ ਹੈ। ਅਤੇ ਅਲਹਮਦੁਲਿਲਾ ਪਾਕਿਸਤਾਨ ਨੂੰ ਇੰਨੀ ਤਾਕਤ ਹੈ ਕਿ ਪਾਕਿਸਤਾਨ ਤੋਂ ਬਾਹਰੋਂ ਇੰਡੀਆ ਦਾ ਪਿਓ ਵੀ ਨਹੀਂ ਬੰਬਾਰੀ ਕਰ ਸਕਦਾ। ਉਹ ਜਿਹੜਾ ਆਪਰੇਸ਼ਨ ਸੰਦੂਰ 'ਚ ਉਹਨਾਂ ਨੂੰ ਛਿੱਤਰ ਪੈ ਗਏ ਨੇ, ਕਾਫੀ ਨੇ, ਜੇ ਮਜ਼ੀਦ ਉਹਨਾਂ ਨੇ ਖਾਣੇ ਹੋਏ ਤਾਂ ਉਹ ਖਾ ਲੈਣਗੇ। ਲੇਕਿਨ ਜਿਹੜਾ ਅਸੀਂ ਵੀ ਬਹੁਤ ਵਕਤ ਜ਼ਾਇਆ ਕੀਤਾ, ਅਸੀਂ ਆਪਣੇ ਨੌਜਵਾਨ ਸਾਡੇ ਵਿਹਲੇ ਬੈਠੇ ਨੇ। ਪਾਕਿਸਤਾਨੀ ਫੌਜ ਦੇ ਕਰਨ ਵਾਲੇ ਕੰਮ ਕਿਹੜੇ ਨੇ, ਕਿਉਂਕਿ ਆਵਾਮ ਬਹੁਤ ਤੰਗ ਹੈ। ਮੈਂ ਉਹ ਇੱਕ ਸੁਣਨ ਡਿਆ ਹਾਂ ਚੀਨੀ ਤਜਜ਼ੀਆਕਾਰ ਨੂੰ, ਉਹਨੇ ਕਿਹਾ ਕਿ ਅੱਜ ਪਿਛਲੀ ਸਦੀ ਜਿਹੜੀ ਸੀ ਨਾ, ਉਹ ਸੀ ਤੇਲ ਦੀ ਸਦੀ। ਜਿਹਦੇ ਕੋਲ ਤੇਲ ਸੀ ਨਾ ਉਹਨੇ ਜਿੱਤ ਜਾਣਾ। ਇਹ ਸਦੀ ਜਿਹੜੀ ਹੈ ਬਿਜਲੀ ਦੀ ਸਦੀ ਹੈ। ਡਾਟਾ ਸੈਂਟਰ ਬਣਨੇ ਨੇ ਅਮਰੀਕਾ ਔਰ ਚੀਨ 'ਚ, ਔਰ ਉਹਦੇ ਵਾਸਤੇ ਚੀਨ ਅੰਨ੍ਹੇਵਾਹ ਡੈਮ ਬਣਾ ਰਿਹਾ, ਸੋਲਰ ਪੈਨਲ ਵਹਾਅ ਨਾਲ ਬਿਜਲੀ, ਜਿਹਦੇ ਨਾਲ ਵੀ ਬਿਜਲੀ ਲੱਭ ਰਹੀ ਹੈ ਨਾ। ਅਤੇ ਚੀਨ ਬਿਜਲੀ ਦੁਨੀਆ 'ਚ, ਪੂਰੀ ਦੁਨੀਆ ਦੀ ਜਿੰਨੀ ਬਿਜਲੀ ਪੈਦਾ ਕਰ ਰਹੀ ਹੈ, ਇਕੱਲਾ ਚੀਨ ਉਸ ਤੋਂ ਵੱਧ ਪੈਦਾ ਕਰ ਰਿਹਾ। ਅਤੇ ਪਾਕਿਸਤਾਨ ਦੇ ਵਿੱਚ ਆਪਣੇ ਸੈਯਦ ਆਸਮ ਮਨੀਰ ਸਾਹਿਬ ਜਿਹੜੇ ਨੇ, ਉਹ ਬਿਜਲੀ ਦਾ ਮਸਲਾ ਸਾਡਾ ਹੱਲ ਕਰ ਦੇਣਾ। ਸੋਲਰ ਪੈਨਲ ਚੀਨ ਦੇਣ ਨੂੰ ਤਿਆਰ ਹੈ। ਇਹ ਜਿਹੜੇ ਕੰਪਨੀਆਂ ਵਾਲੇ ਲੁੱਟ ਰਹੇ ਨੇ 2 ਨੰਬਰ ਮਾਅਦੇ ਕਰਕੇ ਸਾਨੂੰ, ਇਹ ਖਤਮ ਕਰਕੇ ਸੋਲਰ ਪੈਨਲ ਦੇ ਜ਼ਰੀਏ ਆਵਾਮ ਨੂੰ ਮੁਫਤ ਬਿਜਲੀ ਦਿੱਤੀ ਜਾ ਸਕਦੀ ਹੈ। ਸਿਰਫ ਇਹ ਬਿਜਲੀ ਦੇ ਦੇਣ ਨਾ, ਅਤੇ ਆਵਾਮ ਜਿਹੜੀ ਹੈ ਮੁਲਕ 'ਚ ਹੋਸ਼ ਹੈ, ਕਿਉਂਕਿ ਲੋਕਾਂ ਕੋਲ ਬਿਜਲੀ ਹੋਏਗੀ ਅਤੇ ਰੋਜ਼ਗਾਰ ਪੈਦਾ ਹੋਏਗਾ। ਇਹ ਵੇ ਫੌਰੀ ਹੱਲ, ਲੰਮੇ ਅਰਸੇ ਦਾ ਹੱਲ ਹੈ ਇਹ ਕਿ ਨੌਜਵਾਨਾਂ ਨੂੰ ਹੁਨਰ ਸਿਖਾਇਆ ਜਾਏ। ਆਪਣੀਆਂ ਪੰਜਾਬੀ, ਪਸ਼ਤੋ, ਸਿੰਧੀ, ਬਲੋਚੀ ਦੇ ਵਿੱਚ ਲੋਕਾਂ ਨੂੰ ਇਲਮ ਔਰ ਹੁਨਰ ਸਿਖਾਇਆ ਜਾਏ। ਉਹ ਜੋ ਬਾਹਰੋਂ ਖਤਰਾ ਨਹੀਂ ਹੈ ਪਾਕਿਸਤਾਨ ਨੂੰ ਅੰਦਰੋਂ ਖਤਰਾ ਹੈ। ਪਾਕਿਸਤਾਨ ਨੂੰ ਜਹਾਲਤ ਤੋਂ ਖਤਰਾ ਹੈ। ਪਾਕਿਸਤਾਨ ਦੇ ਜਿਹੜੇ ਨੌਜਵਾਨ ਨੇ ਨਾ, ਭਾਵੇਂ ਪਸ਼ਤੂਨ ਕੌਮਪਰਸ ਨੇ, ਭਾਵੇਂ ਪੰਜਾਬੀ ਕੌਮਪਰਸ ਨੇ, ਉਹ ਜਾਹਲ ਸਨ ਨਾ, ਜਵਾਬ 'ਚ ਵੀ ਜਾਹਲ ਆ ਰਹੇ ਨੇ। ਤਾਰੀਖ ਦਾ ਜਿਹੜਾ ਤਜਜ਼ੀਆ ਉਹ ਛੋਟੇ ਨਾਲ, ਤਾਰੀਖ ਬੜੀ ਪਚੀਦਾ ਹੁੰਦੀ ਹੈ, ਛੋਟੇ ਤਰੀਕੇ ਨਾਲ ਤਜਜ਼ੀਆ ਨਹੀਂ ਕੀਤਾ ਜਾ ਸਕਦਾ ਕਿ ਮੁਸਲਮਾਨ ਬਾਦਸ਼ਾਹ ਲਟੇਰੇ ਸਨ, ਮੁਸਲਮਾਨ ਬਾਦਸ਼ਾਹ ਹੀਰੋ ਸਨ। ਪਠਾਨ ਆਉਂਦੇ ਨੇ ਹੀਰੋ ਸਨ, ਪੰਜਾਬੀ ਕੌਮਪਰਸ ਅੱਜ ਕੱਲ੍ਹ ਕਹਿ ਰਹੇ ਨੇ ਲਟੇਰੇ ਸਨ। ਗੱਲ ਇਹਦੇ ਕਿਧਰੇ ਵਿਸ਼ਕਾਰ ਹੈ। ਜਿੰਨੇ ਵੀ ਗਹਿਰਾਈ ਦੇ ਨਾਲ ਤਾਰੀਖ ਪੜ੍ਹਨੀ ਹੈ ਨਾ, ਉਹਨੇ ਬਿਆਨੀਏ ਦੀ ਤਾਰੀਖ ਨਹੀਂ ਪੜ੍ਹਨੀ। ਪਹਿਲਾ ਬਿਆਨੀਆ ਇਹ ਸੀ ਕਿ ਉਹ ਮੁਸਲਮਾਨ ਬਾਦਸ਼ਾਹ ਹੀਰੋ ਸਨ, ਲਿਹਾਜ਼ਾ ਪਸ਼ਤੂਨ ਬਹਾਦਰ ਨੇ, ਲਿਹਾਜ਼ਾ ਪਸ਼ਤੂਨਾਂ ਨੂੰ ਮਰਵਾਓ ਅਫਗਾਨਿਸਤਾਨ 'ਚ। ਇਹ ਪਿਛਲੇ 30-40 ਸਾਲ ਤੋਂ ਇਹ ਝੂਠਾ ਬਿਆਨੀਆ ਬਣਾਏਗਾ, ਅਤੇ ਅੱਜ ਵੀ ਉਹ ਸਾਡੇ ਵਿਚਾਰੇ ਪਸ਼ਤੂਨ ਉਸੇ ਬਿਆਨੀਏ 'ਤੇ ਨੇ। ਉਹਦੇ ਬਿਆਨੀਏ ਦਾ ਨੁਕਸਾਨ ਕੀ ਹੋਇਆ ਕਿ ਪੰਜਾਬੀ ਬੁਜ਼ਦਲ ਹੋਤੇ ਹੈ।
ਹੁਣ ਪੰਜਾਬੀ ਵੀ ਉਹ ਉਸ ਬਿਆਨੀਏ ਦਾ ਮੁਕਾਬਲਾ ਬਿਆਨੀਏ ਨਾਲ ਹੋ ਰਿਹਾ, ਹਕਾਇਕ ਨਾਲ ਨਹੀਂ ਹੋ ਰਿਹਾ। ਹਕਾਇਕ ਨਾਲ ਮੁਕਾਬਲਾ ਹੋਏਗਾ ਨਾ ਤੇ ਦਲੀਲ ਨਾਲ ਗੱਲ ਹੋਏਗੀ, ਗਾਲਮ ਗਲੋਚ ਨਾਲ। ਔਰ ਗਾਲਮ ਗਲੋਚ ਸਭ ਤੋਂ ਜ਼ਿਆਦਾ ਇਮਰਾਨ ਖਾਨ ਅੰਦਰ ਸੀ ਨਾ। ਇਮਰਾਨ ਖਾਨ ਨੇ ਕਿਹਾ ਸੀ 70% ਲਬੈਕ ਦੇ ਅਕਾਊਂਟ ਇੰਡੀਆ ਤੋਂ ਚੱਲ ਰਹੇ ਨੇ, ਅਤੇ ਜੇ ਲਬੈਕ ਦੇ 70% ਇੰਡੀਆ ਤੋਂ ਚੱਲਣ ਡੇ ਸਨ, ਅਤੇ ਪੰਜਾਬੀ ਪਸ਼ਤੂਨ ਕੌਮ ਪ੍ਰਸਤਾਂ ਦੇ 70% ਅਕਾਊਂਟ ਵੀ ਤਾਂ ਇੰਡੀਆ ਤੋਂ ਚੱਲਣ ਡੇ ਨੇ। ਜਿੰਨੀ ਦੇਰ ਤੱਕ ਆਪਣਾ ਸੋਸ਼ਲ ਮੀਡੀਆ ਆਪਣੇ ਕੰਟਰੋਲ 'ਚ ਨਹੀਂ ਕਰੋਗੇ, ਤੁਹਾਡੇ ਸੰਨਾ ਲਾ ਲੈਣਗੇ ਜਸੂਸੀ ਦੇ ਨੈਟਵਰਕ, ਤੁਹਾਡੇ ਨੌਜਵਾਨਾਂ ਨੂੰ ਗੁੰਮਰਾਹ ਕਰਨਗੇ। ਅਤੇ ਪਾਕਿਸਤਾਨੀ ਫੌਜ ਅੱਗੇ ਇਹੀ ਦਰਖਾਸਤ ਹੈ, ਜੇ ਮੁਲਕ ਬਚਾਉਣਾ ਜੇ ਜਿੰਦੇ ਹਾਲਾਤ ਆ ਰਹੇ ਨੇ, ਫੌਰੀ ਤੌਰ 'ਤੇ ਤਾਂ ਲੋਕਾਂ ਨੂੰ ਸੋਲਰ ਪੈਨਲ ਚੀਨ ਕੋਲੋਂ ਲੈ ਕੇ ਬਿਜਲੀ ਦੇ ਦਿਓ ਯਾਰ, ਕਿਸਾਨ ਨੂੰ ਬਿਜਲੀ ਦੇ ਦਿਓ, ਕਾਰੋਬਾਰੀ ਲੋਕਾਂ ਨੂੰ ਦੇ ਦਿਓ, ਲੋਕਾਂ ਦੇ ਰੋਟੀ ਪਾਣੀ ਚੱਲ ਜਾਏਗਾ। ਤੂੰ ਜਿਹੜੇ ਬਾਕੀ ਹੁਨਰਮੰਦੀ ਸਹਾਨ ਦੇ ਜਾਂ ਇਲਮ ਦੇ ਨੇ ਉਹ ਵੀ ਬਹੁਤ ਜ਼ਰੂਰੀ ਹੈ, ਲੇਕਿਨ ਉਹ ਲੰਮਾ ਕੰਮ ਹੈ। ਤਰਾਜਮ ਕਰਕੇ ਲੋਕਾਂ ਨੂੰ BBC, CNN, DW, ਇੰਡੀਪੈਂਡੈਂਟ ਉਰਦੂ, ਇਹ ਸਾਰੇ ਉਰਦੂ 'ਚ ਤਰਜਮੇ ਕਰਕੇ ਤਰੀਖ ਦੇ ਆਪਣੇ ਏਜੰਡੇ ਦੇ ਤਹਿਤ ਤੁਹਾਡੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਨੇ। ਅਤੇ ਤੁਸੀਂ ਤਰਾਜਮ ਕਰਕੇ ਇੰਗਲਿਸ਼ ਦਾ ਡੱਕਾ ਲਾ ਕੇ ਆਪਣੇ ਨੌਜਵਾਨਾਂ ਨੂੰ ਆਪਣੇ ਤਰੀਕੇ ਨਾਲ ਨਹੀਂ ਪੜ੍ਹਾ ਸਕਦੇ। ਅਤੇ ਪਾਕਿਸਤਾਨੀ ਬਾਹਰੋਂ ਸਾਨੂੰ ਕੋਈ ਖਤਰਾ ਨਹੀਂ, ਅੰਦਰੋਂ ਖਤਰਾ ਹੈ। ਅਤੇ ਜੇ ਪਾਕਿਸਤਾਨੀ ਫੌਜ ਨੇ ਮੁਲਕ ਬਚਾਉਣਾ ਹੈ ਜਾਂ ਲੋਕ ਵੀ ਮੁਲਕ ਬਚਾਉਣ 'ਚ ਮੁਖਲਸ ਨੇ, ਅਤੇ ਅੱਲਾਹ ਤਾਲਾ ਨੇ ਇਨਸਾਨ ਨੂੰ ਫਰਿਸ਼ਤਿਆਂ 'ਤੇ ਇਲਮ ਨਾਲ ਇੱਜ਼ਤ ਦਿੱਤੀ ਹੈ ਅਤੇ ਫਜ਼ੀਲਤ ਮਿਲੀ ਹੈ। ਜੇ ਅਸੀਂ ਇਲਮ ਦੇ ਰਾਹ 'ਤੇ ਟੁਰ ਪਏ, ਅਸੀਂ ਤਹਿਕੀਕ ਨਾਲ ਗੱਲ ਕਰਨਾ ਸਿੱਖ ਗਏ, ਅਸੀਂ ਹਕਾਇਕ ਦੀ ਬੁਨਿਆਦ 'ਤੇ ਗੱਲ ਕਰਨਾ ਸਿੱਖ ਗਏ, ਤਾਂ ਪਾਕਿਸਤਾਨ ਆਪ ਵੀ ਮਜ਼ਬੂਤ ਹੋ ਜਾਏਗਾ ਔਰ ਦੂਜਿਆਂ ਦੀ ਮਦਦ ਵੀ ਕਰ ਲਏਗਾ। ਅਤੇ ਜੇ ਅਸੀਂ ਨਾ ਅਸੀਂ ਤਹਿਕੀਕ ਔਰ ਇਲਮ ਦੀ ਰਾਹ 'ਤੇ ਟੁਰੇ, ਇੰਝ ਹੀ ਅੰਗਰੇਜ਼ੀ ਦੀ ਗੁਲਾਮੀ ਦੇ ਵਿੱਚ ਕੌਮ ਨੂੰ ਮੁਬਤਲਾ ਰੱਖਿਆ, ਅਤੇ ਹਰ ਲੰਘਦਾ ਦਿਨ ਸਾਡੇ ਵਾਸਤੇ ਮੁਸ਼ਕਲ ਆਏਗਾ। ਅਤੇ ਬਾਹਰੋਂ ਪਾਕਿਸਤਾਨ ਨੂੰ ਅਲਹਮਦੁਲਿਲਾ ਖਤਰਾ ਨਹੀਂ, ਅੰਦਰੋਂ ਖਤਰਾ ਵੱਧਦਾ ਜਾਏਗਾ। ਪਸ਼ਤੂਨ ਪੰਜਾਬੀ ਆਪਸ 'ਚ ਲੜਦੇ ਰਹਿਣਗੇ ਅਤੇ ਲਾਵਾ ਬਣਦਾ ਰਹੇਗਾ, ਅਤੇ ਲਾਵਾ ਫਟ ਵੀ ਜਾਂਦਾ। ਅਤੇ ਅੱਲਾਹ ਪਾਕਿਸਤਾਨ ਦੀ ਹਿਫਾਜ਼ਤ ਫਰਮਾਏ, ਅੱਲਾਹ ਪਾਕਿਸਤਾਨ ਦੇ ਲੋਕਾਂ ਨੂੰ ਅਕਲ ਅਤਾ ਫਰਮਾਏ। ਔਰ ਇਹ ਜਿਹੜੀ ਅੰਗਰੇਜ਼ੀ ਦੀ 200 ਸਾਲ ਦੀ ਗੁਲਾਮੀ ਦਾ ਨਸ਼ਾ ਲੱਗਾ ਸਾਡੇ ਲੋਕਾਂ ਨੂੰ, ਇਹ ਲੋਕ ਸਮਝ ਜਾਣ ਕਿ ਪਾਕਿਸਤਾਨ ਦਾ ਮਸਲਾ ਸਿਰਫ ਇੰਗਲਿਸ਼ ਜ਼ੁਬਾਨ ਹੈ, ਪਾਕਿਸਤਾਨ ਦਾ ਹੋਰ ਕੋਈ ਮਸਲਾ ਨਹੀਂ। ਜਿਸ ਦਿਨ ਇੰਗਲਿਸ਼ ਜ਼ੁਬਾਨ ਦਾ ਡੱਕਾ ਲੱਥ ਗਿਆ, ਸਾਡੇ ਨੌਜਵਾਨਾਂ ਨੂੰ ਪੜ੍ਹਨ ਦੀ ਆਦਤ ਪੈ ਗਈ, ਤਹਿਕੀਕ ਦੀ ਆਦਤ ਪੈ ਗਈ, ਹੁਨਰਮੰਦ ਲੋਕ ਹੋ ਗਏ, ਅਤੇ ਪਾਕਿਸਤਾਨ ਦੇ ਮਸਾਇਲ ਹੱਲ ਹੋ ਜਾਣਗੇ। ਪਾਕਿਸਤਾਨ ਆਪਣੀ ਵੀ ਮਦਦ ਕਰ ਲਏਗਾ ਅਤੇ ਮੁਸਲਮਾਨਾਂ ਦੀ ਵੀ ਕਰ ਲਏਗਾ। ਇਹ ਸਮਝ ਜਾਓ ਕਿ ਅੰਗਰੇਜ਼ੀ ਤੋਂ ਇਲਾਵਾ, ਗੁਲਾਮੀ ਤੋਂ ਇਲਾਵਾ ਕੋਈ ਮਸਲਾ ਨਹੀਂ ਯਾਰ ਦੁਨੀਆ 'ਤੇ ਹੁੰਦਾ। ਇਹ ਕਿੰਝ ਦੀ ਗੱਲ ਹੈ ਕਿ ਪਾਕਿਸਤਾਨ ਚੀਨੀ ਜ਼ੁਬਾਨ ਦੇ ਵਿੱਚ ਚੀਨ ਦਾ ਮੁਕਾਬਲਾ ਕਰ ਸਕਦਾ, ਪਾਕਿਸਤਾਨ ਹਿੰਦੀ ਜ਼ੁਬਾਨ ਦੇ ਵਿੱਚ ਇੰਡੀਆ ਦਾ ਮੁਕਾਬਲਾ ਕਰ ਸਕਦਾ, ਅਤੇ ਪਾਕਿਸਤਾਨ ਇੰਗਲਿਸ਼ ਜ਼ੁਬਾਨ ਦੇ ਵਿੱਚ ਅੰਗਰੇਜ਼ਾਂ ਦਾ ਮੁਕਾਬਲਾ ਕਿਵੇਂ ਕਰ ਸਕਦਾ? ਇਹ ਗੱਲ ਕੋਈ ਪਾਕਿਸਤਾਨ ਦਾ ਪ੍ਰੋਫੈਸਰ, ਕੋਈ ਮੌਲਵੀ, ਕੋਈ ਸਮਝਦਾਰ ਬੰਦਾ ਮੈਨੂੰ ਸਮਝਾ ਦੇਵੇ।